ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡੀ ਨਿਊਜ਼ ਵੈਦਰ ਨੂੰ ਲੈ ਕੇ ਆ। ਹੁਣ ਤੱਕ ਜੋ ਚੈੱਕ ਕਰਦੇ ਜਾਈਏ, ਸਭ ਤੋਂ ਪਹਿਲਾਂ ਫਲਾਈਟਸ ਦੀਆਂ 1700 ਫਲਾਈਟਸ ਕੈਂਸਲ ਹੋ ਚੁੱਕੀਆਂ ਜਿਸ ਟਾਈਮ ਤੱਕ ਆਪਾਂ ਤੁਹਾਡੇ ਨਾਲ ਲਾਈਵ ਖਬਰਾਂ ਕਰ ਰਹੇ ਹੈਗੇ ਆ। 60 ਮਿਲੀਅਨ ਅਮਰੀਕਨ ਲੋਕ ਇਸ ਵੇਲੇ ਇਸ ਜਿਹੜਾ ਅਨਪ੍ਰੈਸੀਡੈਂਟਡ ਵਿੰਟਰ ਸਟਾਰਮ ਆ ਉਹਦੇ ਮਾਰ ਦੇ ਥੱਲੇ ਆਏ ਹੋਏ ਹੈਗੇ ਆ। ਤੇ ਡਕੋਟਾ, ਮਿਨੇਸੋਟਾ, ਵਿਸਕੌਨਸਨ, ਇਹ ਸਾਰੀਆਂ ਸਟੇਟਸ ਦੇ ਵਿੱਚ ਸਟਾਰਮ ਆਏ ਆ। ਸਕੂਲ ਕਲੋਜ਼ ਆ ਇਹਨਾਂ ਸਟੇਟਸ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਇਹ ਅਫੈਕਟ ਕਰ ਰਿਹਾ। ਹਵਾਵਾਂ ਬਹੁਤ ਤੇਜ਼ ਆ, ਬਿਜਲੀ ਆ ਬਹੁਤ ਜ਼ਿਆਦਾ ਲੋਕਾਂ ਦੀ ਗਈ ਆ, ਰਾਤੀ ਵੀ ਗਈ ਆ। ਨੈਸ਼ਨਲ ਵੈਦਰ ਸਰਵਿਸ ਨੇ ਜੋ ਵਾਰਨਿੰਗ ਇਸ਼ੂ ਕੀਤੀ ਆ ਵਿੰਟਰ ਸਟਾਰਮ ਦੀ, ਬਲਿਜ਼ਰਡ, ਹਾਈ ਵਿੰਡ ਐਡਵਾਈਜ਼ਰੀਜ਼ ਵੈਸਟਰਨ ਤੇ ਨਾਰਥ ਸੈਂਟਰਲ USA ਦੇ ਵਿੱਚ ਕੀਤੀ ਆ। ਤੇ ਬਹੁਤ ਜਗ੍ਹਾ ਦੇ ਉੱਤੇ ਜੋ ਸਨੋ ਆ 2 ਫੁੱਟ ਤੱਕ ਪਊਗੀ। ਇਹ ਆਪਾਂ ਜੀ ਤੁਹਾਡੇ ਨਾਲ ਕੱਲ ਵੀ ਗੱਲਬਾਤ ਕੀਤੀ ਸੀ। ਮਿਨੇਐਪਲਸ ਸੈਂਟ ਪਾਲ ਇੰਟਰਨੈਸ਼ਨਲ ਏਅਰਪੋਰਟ 'ਚ 407 ਦੇ ਕਰੀਬ ਫਲਾਈਟਸ ਕੈਂਸਲ ਹੋਈਆਂ। ਡੈਨਵਰ ਇੰਟਰਨੈਸ਼ਨਲ ਏਅਰਪੋਰਟ ਤੇ 200 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਹੁਣ ਤੱਕ ਕੈਂਸਲ ਹੋ ਚੁੱਕੀਆਂ ਹੈਗੀਆਂ। ਜੀ ਬਿਲਕੁਲ। ਹਰਜੋਤ ਸਿੰਘ ਜੀ, ਵੈਦਰ ਕੰਡੀਸ਼ਨਸ ਕੋਈ ਬਹੁਤੀਆਂ ਜਿਹੜੀਆਂ ਇਸ ਟਾਈਮ ਦੁਨੀਆ ਨੂੰ ਨਹੀਂ ਰਾਸ ਆ ਰਹੀਆਂ। ਕੱਲ ਇੱਥੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਤੇ ਉੱਤੇ ਬਹੁਤ ਤੇਜ਼ ਹਵਾਵਾਂ ਚੱਲੀਆਂ। ਸ਼ਾਮ ਨੂੰ ਆਪਾਂ ਦੱਸ ਹੀ ਰਹੇ ਸੀਗੇ ਵੀ ਕਿੱਦਾਂ ਦੀ ਸਥਿਤੀ ਜਿਹੜੀ ਆ ਉਹ ਇਸ ਟਾਈਮ ਬਣੀ ਪਈ ਹੈਗੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਰਹੀ, ਕਈ ਘੰਟੇ ਤੱਕ ਬਿਜਲੀ ਜਿਹੜੀ ਉਹ ਨਹੀਂ ਆਈ। ਤੇ ਰੁੱਖ ਬਹੁਤ ਜ਼ਿਆਦਾ ਡਿੱਗੇ, ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਦੇ ਕਰਕੇ ਹੋਇਆ ਹੈਗਾ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਹਰਜੋਤ ਸਿੰਘ ਜੀ ਵੈਦਰ ਕੰਡੀਸ਼ਨਸ ਦੇ ਵਿੱਚ ਇੱਦਾਂ ਦੀ ਹੀ ਸਥਿਤੀ ਜਿਹੜੀ ਉਹ ਦੱਸੀ ਜਾ ਰਹੀ ਆ। ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲੀਆਂ ਕੱਲ। ਅੱਜ ਤੋਂ ਜਿਹੜਾ ਉੱਦਾਂ ਦੱਸਿਆ ਜਾ ਰਿਹਾ, ਖਾਸ ਕਰਕੇ ਜੇ ਅਸੀਂ ਫਰੈਜ਼ਨੋ ਦਾ ਇੱਧਰ ਦਾ ਦੱਸਾਂ ਮੈਂ, ਤਾਂ ਹਵਾਵਾਂ ਥੋੜ੍ਹੀਆਂ ਥੰਮ ਚੁੱਕੀਆਂ ਨੇ। ਪਰ ਮੀਂਹ ਜਿਹੜੇ ਅਗਲੇ 3-4 ਦਿਨ ਦੱਸਿਆ ਆ, ਆਲਦੋ ਅਜੇ ਧੁੱਪ ਲੱਗੀ ਆ ਪੂਰੀ, ਪਰ ਇਹ ਮੌਸਮ ਸ਼ਾਮ ਤਾਈਂ ਜਿਹੜਾ ਕਹਿੰਦੇ ਵੀ ਤਬਦੀਲ ਹੋ ਜਾਣਾ ਹੈਗਾ ਆ। ਸੋ ਠੰਡ ਦਾ ਪ੍ਰਕੋਪ ਆ ਰਿਹਾ ਆ। ਸੋ ਆਪਣੇ ਆਪ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਰੱਖੋ। ਆਪਾਂ ਦੇਖਿਆ ਸੀਗਾ ਦਸੰਬਰ ਦੇ ਵਿੱਚ ਕ੍ਰਿਸਮਸ ਵੀਕਐਂਡ ਦੇ ਉੱਤੇ ਵੀ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਸੀ, ਵਿੰਟਰ ਸਟਾਰਮਸ ਆਏ ਸੀ। ਫਿਰ ਜਨਵਰੀ ਦੇ ਵਿੱਚ ਇੱਕ ਹੋਰ ਉਤੋਂ 2 ਹਫ਼ਤਿਆਂ ਬਾਅਦ ਹੀ ਜਿਹੜਾ ਸਟਾਰਮਸ ਜਿਹੜੇ ਉਹ ਆਏ। ਤੇ ਹੁਣ ਇੱਕ ਵਾਰੀ ਫਿਰ ਫੈਬ ਦੇ ਵਿੱਚ ਆਪਾਂ ਨੂੰ ਇਹ ਐਕਸਟ੍ਰੀਮ ਵੈਦਰ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਕਲਾਈਮੇਟ ਚੇਂਜ ਜਿਹੜਾ ਹਰਜੋਤ ਸਿੰਘ ਜੀ ਲਗਾਤਾਰ ਜਿਸ ਦੇ ਉੱਤੇ ਸਾਇੰਸਦਾਨ ਕਹਿੰਦੇ ਰਹੇ ਆ, ਉਹ ਆਪਣਾ ਪ੍ਰਕੋਪ ਕਿਤੇ ਨਾ ਕਿਤੇ ਦਿਖਾਉਣਾ ਜਿਹੜਾ ਉਹ ਸ਼ੁਰੂ ਕਰ ਰਿਹਾ ਹੈਗਾ ਆ। ਤੇ ਸਥਿਤੀਆਂ ਜਿਹੜੀਆਂ ਆ ਕਾਫੀ ਜ਼ਿਆਦਾ ਭਿਆਨਕ ਬਣਦੀਆਂ ਜਾ ਰਹੀਆਂ ਆ। ਕਿੰਨਾ ਕੁ ਚਿਰ ਲੋਕ ਇਸ ਨੂੰ ਸਹੇੜ ਸਕਣਗੇ, ਇਹ ਕਾਫੀ ਔਖਾ ਆ। ਇਨਫਰਾਸਟਰਕਚਰ ਦੇ ਉੱਤੇ ਇਸ ਦਾ ਭਾਰ, ਉਸ ਨੂੰ ਮੁਰੰਮਤ ਕਰਨ ਦੇ ਲਈ ਜਿਹੜਾ ਵਕਤ ਲੱਗਦਾ ਆ, ਉਹ ਮਨੀ ਜਿਹੜੀ ਸਪੈਂਡ ਹੁੰਦੀ ਆ, ਤੇ ਬਦਕਿਸਮਤੀ ਦੇ ਨਾਲ ਬਹੁਤ ਸਾਰੀਆਂ ਜਾਨਾਂ ਵੀ ਜਿਹੜੀਆਂ ਚਲੇ ਜਾਂਦੀਆਂ ਆ। ਸੋ ਇਹ ਜਿਹੜੀ ਸਾਰੀ ਸਥਿਤੀ ਇਸ ਟਾਈਮ ਬਣੀ ਪਈ ਆ, ਇਸ ਦੇ ਉੱਤੇ ਕਾਫੀ ਵਿਚਾਰ ਚਰਚਾ ਜਿਹੜੀ ਹੋਣੀ ਚਾਹੀਦੀ ਆ। ਇਸ ਮੌਕੇ 29 ਸੂਬੇ ਜਿਹੜੇ ਆ ਵੱਖ-ਵੱਖ ਵੈਦਰ ਅਲਰਟਸ ਦੇ ਅੰਡਰ ਉਹ ਚੱਲ ਰਹੇ ਨੇ। ਕਹਿ ਸਕਦੇ ਹਾਂ ਵੀ ਅੱਧੀ ਪਾਪੂਲੇਸ਼ਨ ਅਮਰੀਕਾ ਦੀ ਉਹ ਵਿੰਟਰ ਸਟਾਰਮਸ ਤੋਂ ਜਿਹੜੀ ਇਹ 3 ਦਿਨਾਂ ਦਾ ਜਿਹੜਾ ਸਟਾਰਮ ਲੈ ਕੇ ਆਇਆ ਕੋਲਡ ਆਊਗਾ, ਉਸ ਦੇ ਚਪੇਟ ਵਿੱਚ ਰਹਿਣਗੇ। ਜੀ, ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਕਾਉਂਟੀ 'ਚ ਬਲਿਜ਼ਰਡ ਵਾਰਨਿੰਗ ਇਸ਼ੂ ਕੀਤੀ ਗਈ ਹੈ। ਕਹਿੰਦੇ ਵੀ ਪਹਿਲੀ ਵਾਰੀ ਨੈਸ਼ਨਲ ਵੈਦਰ ਸਰਵਿਸ ਨੇ ਇਸ਼ੂ ਕੀਤੀ ਆ, ਪਹਿਲਾਂ ਇਦਾਂ ਦੀ ਕਦੇ ਨਹੀਂ ਹੋਈ। ਲਾਸ ਐਂਜਲਸ, ਵੈਂਚੁਰਾ, ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ ਬਲਿਜ਼ਰਡ ਵਾਰਨਿੰਗ ਫਰਾਈਡੇ ਥਰੂ ਸੈਚਰਡੇ, ਅੱਜ, ਕੱਲ ਤੇ ਪਰਸੋਂ ਤੱਕ ਇਹ 3 ਦਿਨ ਜਿਹੜੀ ਆ ਇਸ਼ੂ ਕੀਤੀ ਗਈ। ਕਹਿੰਦੇ ਵੀ ਇਦਾਂ ਦੀ ਕਦੇ ਚੀਜ਼ ਸੁਣੀ ਨਹੀਂ ਹੈਗੀ ਲਾਸ ਐਂਜਲਸ ਦੇ ਵਿੱਚ। 2006 ਦੇ ਵਿੱਚ ਕੁਝ ਬਲਿਜ਼ਰਡਸ ਆਏ ਸੀ ਵਾਰਨਿੰਗ ਉਹ, ਪਰ ਇਦਾਂ ਦੀ ਸੁਣੀ ਨਹੀਂ ਹੈ। 6000 ਫੁੱਟ ਤੋਂ ਉਚਾਈ ਵਾਲੀਆਂ ਸਾਰੀਆਂ ਪਹਾੜੀਆਂ ਦੇ ਉੱਤੇ ਕਾਫੀ ਸਨੋ ਪਊਗੀ। ਡਾਕਟਰ ਡੈਨੀਅਲ ਸਮੈਲ ਇੱਕ ਕਲਾਈਮੇਟ ਸਾਇੰਟਿਸਟ ਹੈਗੇ UCLA ਦੇ ਵਿੱਚ, ਇਹ ਕਹਿੰਦੇ ਬੜੀ ਅਨਯੂਜ਼ੁਅਲ ਜਿਹੜੀ ਈਵੈਂਟ ਹੋ ਰਹੀ ਆ, ਇਦਾਂ ਦਾ ਕਦੇ ਆਪਾਂ ਦੇਖਿਆ ਨਹੀਂ ਹੈਗਾ। 24 ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਜੋ ਸਟਾਰਮ ਆ ਉਹ ਬਹੁਤ ਤੇਜ਼ ਰਹਿਣਗੇ ਤੇ ਸਨੋ ਵੀ ਪਊਗੀ। ਲਾਸ ਐਂਜਲਸ ਨੈਸ਼ਨਲ ਵੈਦਰ ਸਰਵਿਸ ਦੇ ਆਫਿਸ ਨੇ ਇਹ ਦੱਸਿਆ ਹੈਗਾ ਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਤੁਸੀਂ ਜਿਹੜੀਆਂ 10,600 ਫੁੱਟ ਉੱਚੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਸਨੋ ਦੇਖ ਸਕਦੇ ਆ। ਹਾਲੀਵੁੱਡ ਸਾਈਨ ਕਹਿੰਦੇ ਭਈ ਸਨੋ ਦੇ ਵਿੱਚ ਕਵਰ ਹੋ ਜਾਊਗਾ। ਸੋ ਇਹ ਦੇਖੋ, ਆਪਾਂ ਜਦੋਂ ਜਾਂਦੇ ਹੀ ਆ ਲਾਸ ਐਂਜਲਸ ਦੇਖਦੇ ਹਾਂ, ਹਾਲੀਵੁੱਡ ਦਾ ਬਹੁਤ ਵੱਡਾ ਸਾਈਨ ਲੱਗਿਆ ਹੁੰਦਾ
ਹਾਲਾਂਕਿ ਉਹ ਬਾਹਲੀ ਐਡੀ ਉਚਾਈ ਤੇ ਨਹੀਂ ਜੇ ਦੇਖਿਆ ਜੀ, ਜਾਵੇ, ਜੀ। ਪਰ ਉਹ ਕਹਿੰਦੇ ਹੂੰ। ਵੀ ਪੂਰਾ ਸਨੋ ਦੇ ਵਿੱਚ ਕਵਰ ਹੋ ਜਾਊਗਾ। ਸੋ ਇਦਾਂ ਦਾ ਉੱਥੇ ਕਦੇ ਦੇਖਿਆ ਨਹੀਂ ਗਿਆ ਹੈਗਾ ਵੀ ਉਹ ਸਾਈਨ ਸਨੋ ਦੇ ਨਾਲ ਕਵਰ ਹੋਇਆ ਹੋਵੇ। 1999 ਦੇ ਵਿੱਚ 2 ਦਿਨਾਂ ਦੇ ਲਈ ਕਲੋਜ਼ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਜੋ ਹਵਾਵਾਂ ਸੀਗੀਆਂ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਗੀਆਂ। ਤੇ ਦੂਸਰੇ ਪਾਸੇ ਲੋਕਾਂ ਨੂੰ ਜੋ ਇਲੈਕਟ੍ਰਿਕ ਕੰਪਨੀਆਂ ਆ ਉਹਨਾਂ ਦਾ ਬੜਾ ਜਿਹੜਾ ਆ ਧੱਕਾ ਸਹਿਣਾ ਪੈ ਰਿਹਾ ਆ। ਆਪਾਂ ਕਹਿ ਸਕਦੇ ਹਾਂ 1,20,000 ਦੇ ਕਰੀਬ ਜੋ ਕੈਲੀਫੋਰਨੀਆ ਦੇ ਵਿੱਚ ਰੈਜ਼ੀਡੈਂਟਸ ਆ ਉਹਨਾਂ ਦੀ ਬਿਜਲੀ ਕੱਲ ਚਲੇ ਗਈ, ਜਿਹਦੇ ਵਿੱਚੋਂ 50% ਸੈਨ ਫਰਾਂਸਿਸਕੋ ਬੇ ਏਰੀਆ ਸੀਗਾ, ਜਿੱਥੇ ਬਹੁਤ ਜਗ੍ਹਾ ਦੇ ਉੱਤੇ ਬਿਜਲੀ ਰਾਤੀ ਨਹੀਂ ਆਈ। ਤੇ ਵੈਦਰ ਸਰਵਿਸ ਆਫਿਸ ਜੋ ਸੈਨ ਫਰਾਂਸਿਸਕੋ 'ਚ ਹੈਗਾ ਆ, ਉਹਨਾਂ ਨੇ ਇਹ ਦੱਸਿਆ ਵੀ ਪਾਵਰਫੁਲ ਵਿੰਡਸ, ਹਵਾਵਾਂ ਬਹੁਤ ਤੇਜ਼ ਆ ਤੇ ਟਰੀ ਬਹੁਤ ਡਿੱਗੇ ਹੋਏ ਆ ਤੇ ਰੂਫਸ ਲੋਕਾਂ ਦੇ ਘਰਾਂ ਦੀਆਂ ਬਹੁਤ ਉੱਡਦੀਆਂ ਡਿੱਗੀਆਂ ਪਈਆਂ ਆ ਤੇ ਤਾਰਾਂ ਡਿੱਗ ਪਈਆਂ ਆ। ਇਸ ਕਰਕੇ ਜੋ ਬਿਜਲੀ ਆ ਉਹ ਉਹਨਾਂ ਨੂੰ ਕੱਟ ਕਰਨੀ ਪਈ। ਬਿਲਕੁਲ, ਕੱਲ੍ਹ ਹਰਜੋਤ ਸਿੰਘ ਜੀ ਮੈਂ ਦੱਸ ਕੇ ਗਿਆ ਸੀਗਾ ਇੱਥੇ ਵੀ ਬਿਜਲੀ ਗੁੱਲ ਹੋ ਸਕਦੀ ਹੈ, ਤੇ ਕੱਲ੍ਹ ਰਾਤੀ ਸਾਡੇ ਵੀ ਕਲੋਵਿਸ ਦੇ ਇਲਾਕੇ ਦੇ ਵਿੱਚ 2-3 ਘੰਟੇ ਬਿਜਲੀ ਜਿਹੜੀ ਉਹ ਗੁੱਲ ਰਹੀ। ਜਾਂਦਿਆਂ ਨੂੰ ਬਿਜਲੀ ਸੀਗੀ, ਪਰ ਉੱਥੇ ਪਹੁੰਚਦਿਆਂ ਸਾਰ ਹੀ ਬਾਅਦ ਦੇ ਵਿੱਚ ਬਿਜਲੀ ਪੂਰੇ ਦੇ ਪੂਰੇ ਸਾਡੇ ਬਲਾਕ ਦੇ ਵਿੱਚ ਕਈ ਘੰਟਿਆਂ ਤੱਕ ਜਿਹੜੀ ਉਹ ਗਈ ਰਹੀ ਆ। ਅਜੇ ਵੀ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਿਜਲੀ ਗੁੱਲ ਆ, ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਸਭ ਤੋਂ ਜ਼ਿਆਦਾ ਜਿਹੜੀ ਮਾਰ ਇਸ ਇੱਕ ਵਾਰੀ ਫੇਰ PG&E ਦੀ ਜਿਹੜੀ ਬਿਜਲੀ ਗਈ ਹੋਣ ਦੀ ਆ, ਉਹ ਬੇ ਏਰੀਏ ਨੂੰ ਇਸ ਟਾਈਮ ਝੱਲਣੀ ਪੈ ਰਹੀ ਆ। ਬਹੁਤ ਸਾਰੇ ਟਰੀ ਡਿੱਗਣ ਦੇ ਕਰਕੇ ਜਿਹੜੀਆਂ ਆਊਟੇਜਸ ਆ ਉਹ ਹੋ ਰਹੀਆਂ ਆ। ਮੇਕ ਸ਼ੋਰ ਕਰੋ ਵੀ ਤੁਸੀਂ PG&E ਦੇ ਨਾਲ ਆਪਣੇ ਜਿਹੜੇ ਫੋਨ ਆ, ਮੋਬਾਈਲ ਫੋਨ ਆ, ਉਹ ਅਲਰਟਸ ਦੇ ਉੱਤੇ ਲਾਏ ਹੈਗੇ। ਐਟਲੀਸਟ ਬਿਜਲੀ ਗਈ ਆ ਤੇ ਕਦੋਂ ਜਿਹੜੀ ਉਹਨਾਂ ਦੀ ਕਿਆਸ ਰਹੀਆਂ ਵੀ ਵਾਪਸ ਆ ਸਕਦੀ ਆ, ਉਸ ਦਾ ਤੁਹਾਨੂੰ ਪਤਾ ਲੱਗ ਜਾਂਦਾ ਆ। ਚਾਰਜ ਵਗੈਰਾ ਜਿਹੜੀਆਂ ਚੀਜ਼ਾਂ ਭਾਈ ਅਜੇ ਵੀ ਆਪਣੀਆਂ ਤੁਸੀਂ ਕਰਕੇ ਜਿਹੜਾ ਉਹ ਰੱਖੋ। ਸਥਿਤੀ ਆਉਣ ਵਾਲੇ ਦਿਨਾਂ 'ਚ ਫਿਰ ਉੱਦਾਂ ਦੀ ਦੁਬਾਰਾ ਬਣ ਸਕਦੀ ਹੈਗੀ ਆ। ਬਾਕੀ ਓਬਵੀਅਸਲੀ ਟਰੈਵਲਿੰਗ ਕੰਡੀਸ਼ਨਸ ਬੈਡ ਹੋਣੀਆਂ ਨੇ, ਜਿੱਥੇ ਬਰਫ਼ਬਾਰੀ ਬਹੁਤ ਜ਼ਿਆਦਾ ਪੈ ਰਹੀ ਆ। ਸੋ ਦੱਸ ਵੀ ਦਿਓ ਜੇ ਕਿਤੇ ਕੋਈ ਇਸ ਟਾਈਮ ਰੋਡਸ ਵਗੈਰਾ ਬੰਦ ਨੇ, ਫਰੀਵੇਜ਼ ਜੇ ਕਿਤੇ ਬੰਦ ਹੈਗੇ ਆ, ਤਾਂ ਤੁਸੀਂ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਆ, ਤਾਂ ਜੋ ਆਪਾਂ ਆਪਣੇ ਬਾਕੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਤਲਾਹ ਕਰ ਦਈਏ ਵੀ ਉਹ ਤੁਸੀਂ ਬਚਾਅ ਰੱਖੋ। ਸੋ ਟਰੱਕਰਸ ਦੇ ਲਈ ਇਹ ਕਹਿ ਸਕਦੇ ਆ ਵੀ ਭਾਈ ਹੁਣ ਬਚਾਅ 'ਚ ਹੀ ਬਚਾਅ ਵਾਲੇ ਦਿਨ ਹੈਗੇ ਆ। ਆਪਣੇ ਆਪ ਨੂੰ ਸੇਫ ਜਿਹੜਾ ਉਹ ਤੁਸੀਂ ਰੱਖੋ ਜਿੱਥੇ ਵੀ ਆ। ਲੋੜ ਤਾਂ ਭਾਈ ਬਾਅਦ ਦੇ ਵਿੱਚ ਵੀ ਚਲੇ ਜਾਣਗੇ। ਐਕਸੀਡੈਂਟਸ ਦੇ ਵਿੱਚ ਉਹ ਤੋਂ ਬਚਾਅ ਰੱਖੋ ਆਪਣਾ, ਉਹਦੇ ਵਿੱਚ ਨਾ ਕਿਤੇ ਫਸ ਜਿਓ। ਇਹ ਸਾਰੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਉਹ ਤੁਸੀਂ ਵੱਧ ਤੋਂ ਵੱਧ ਧਿਆਨ ਰੱਖਿਓ ਜੀ। ਜੀ, ਇੱਕ ਜ਼ਰੂਰ ਵਾਰਨਿੰਗ ਜੋ ਆ ਵੱਖ-ਵੱਖ ਲੋਕਾਂ ਵੱਲੋਂ ਦਿੱਤੀ ਗਈ ਆ ਵੀ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਘੱਟ ਕਰੋ, ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲਦੀਆਂ ਆ, ਐਕਸੀਡੈਂਟ ਵੀ ਹੁੰਦੇ ਆ ਤੇ ਗ੍ਰੇਪ ਵਾਈਨ ਦੀ ਖਬਰ ਆ ਰਹੀ ਆ ਹੁਣੇ ਕੁਝ ਘੰਟੇ ਪਹਿਲਾਂ CHP ਨੇ ਪਾਈ ਆ ਵੀ ਇਹ ਮੇਜਰ ਥੋਰੋਫੇਅਰ ਹੈਗਾ ਆ, ਗ੍ਰੇਪ ਵਾਈਨ ਵਾਲਾ ਜੀ, ਏਰੀਆ। ਜੀ। 1000 ਫੁੱਟ ਦੀ ਉਚਾਈ ਤੇ ਜਦੋਂ ਤੁਸੀਂ ਹਾਈਵੇ 5 ਤੇ ਇਧਰੋਂ ਸੈਨ ਫਰਾਂਸਿਸਕੋ ਵਾਲੀ ਸਾਈਡ ਤੋਂ, ਸਟਾਕਟਨ ਵਾਲੀ ਸਾਈਡ ਤੋਂ ਜਾਂਦੇ ਆ ਲਾਸ ਐਂਜਲਸ ਨੂੰ, ਤੇ ਉੱਥੇ ਪਹਾੜੀਆਂ ਜਿਹੜੀਆਂ ਆਉਂਦੀਆਂ ਆ, ਉੱਥੇ ਕਹਿੰਦੇ ਵੀ ਪੱਕੀ ਸਨੋ ਪੈਣੀ ਆ 1000 ਫੁੱਟ ਤੋਂ ਉੱਚੀਆਂ ਪਹਾੜੀਆਂ ਆ। ਸੋ ਗ੍ਰੇਪ ਵਾਈਨ ਜਿਹਨੂੰ 40 ਮੀਲ ਦਾ ਸਟ੍ਰੈਚ ਕਰਕੇ ਜਾਣਿਆ ਜਾਂਦਾ, ਹਾਈਵੇ 5 ਨਾਰਦਰਨ ਲਾਸ ਐਂਜਲਸ ਕਾਉਂਟੀ ਟੂ ਕਰਨ ਕਾਉਂਟੀ ਨੂੰ ਜਿਹੜਾ ਹੈਗਾ, ਸੋ ਇੱਥੇ ਸਨੋ ਪਊਗੀ। ਸੋ ਜਿੰਨੇ ਵੀ ਖਾਸ ਕਰਕੇ ਟਰੱਕਰਸ ਕੈਨੇਡਾ ਤੋਂ ਵੀ ਦੂਰੋਂ ਜਾਂਦੇ ਆ, ਉਹ ਉਸ ਹਿਸਾਬ ਦੇ ਨਾਲ ਸੋਚ ਕੇ ਜਾਇਓ ਵੀ ਉੱਥੇ ਜੋ ਆ ਸਨੋ ਪਊਗੀ ਤੇ ਉਹ ਕੁਛ ਟਾਈਮ ਲਈ ਸ਼ਟ ਡਾਊਨ ਵੀ ਹੋ ਸਕਦਾ ਹੈਗਾ ਆ। ਤੇ ਇੱਦਾਂ ਹੀ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀਆਂ ਵੀ ਕਈ ਟਰੱਕਰਸ ਉਹ ਕਹਿੰਦੇ ਵੀ ਅਸੀਂ ਉੱਥੇ ਰਸਤੇ ਦੇ ਵਿੱਚ ਫਸ ਜਾਵਾਂਗੇ। ਸੋ ਅਲਰਟ ਜਾਰੀ ਕੀਤਾ ਗਿਆ ਹੈ। ਸਨੋ, ਰੇਨ, ਹਾਈ ਵਿੰਡਸ, ਲੋ ਟੈਂਪਰੇਚਰਸ, ਇਹ ਸਾਰਾ ਕੁਝ ਅੱਜ ਤੋਂ ਲੈ ਕੇ ਸੈਚਰਡੇ ਤੱਕ ਲਗਭਗ, ਜੇ ਮੈਂ ਹਾਈਵੇਜ਼ ਤੁਹਾਨੂੰ ਦੱਸਦੇ ਜਾਵਾਂ, I-5 ਗ੍ਰੇਪ ਵਾਈਨ ਤੇ ਹੌਰਨ ਪਾਸ, SR-14, SR-138, SR-58, SR-33 ਤੇ ਈਵਨ ਦੋ ਕੈਲਟ੍ਰੇਨ ਡਿਸਟ੍ਰਿਕਟ 7 ਕਹਿ ਰਿਹਾ ਹੈ ਵੀ ਅਸੀਂ 24 ਆਵਰ 7 ਡੇਜ਼ ਸਟਾਰਮ ਦੇ ਦੌਰਾਨ ਅਵੇਲੇਬਲ ਹੋਵਾਂਗੇ, ਪਰ ਸਟਕ ਹੋ ਸਕਦਾ। ਸੋ ਹੋਰ ਵੀ ਜੇ ਕੋਈ ਟਰੱਕਰ ਵੀਰ ਜਿਹੜੇ ਆਪਣੇ ਖਬਰਾਂ ਸੁਣ ਰਹੇ ਆ ਤੇ ਚਾਹੇ ਐਰੀਜ਼ੋਨਾ 'ਚ ਕਿਤੇ ਵੀ ਆ ਤੇ ਤੁਸੀਂ ਉਸ ਏਰੀਏ ਦੀ ਅਪਡੇਟ ਦੇਣਾ ਚਾਹੁੰਦੇ ਆ ਤਾਂ ਕਿ ਹੋਰ ਕੋਈ ਭੈਣ ਭਰਾ ਸਟਕ ਨਾ ਹੋਵੇ, ਤੇ ਜਰੂਰ ਤੁਸੀਂ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ 408 272
ਤੇ 5200 4082725200 ਇੱਥੇ ਕਾਲ ਕਰਕੇ ਦੱਸ ਦਿਓ ਤੇ ਫਿਰ ਆਪਾਂ ਉਹ ਸਾਰਿਆਂ ਨਾਲ ਸ਼ੇਅਰ ਕਰ ਲਵਾਂਗੇ।